व्यूअर्स ब्रेक तो बाद तुहाडा स्वागत है जी डॉक्टर साहब। हुण असीं अपने दर्शकों वालों आईयां ईमेल ते मैसेज नूं पढ़दे हां। साडी पहली ईमेल आई है वीर गगनदीप सिंह खालसा जी दी। इह लिखदे हन, डॉक्टर साहब ते नीलम कौर जी, वाहिगुरू जी का खालसा वाहिगुरू जी की फतेह। डॉक्टर साहब तुहाडा बहुत बहुत शुक्रिया, तुसीं मेरी पहली ईमेल नूं शामिल कीता। डॉक्टर साहब पहलां हैदराबाद विच जो कुछ होया उस तों बाद अंबाला शहर दे गुरुद्वारा साहिब विचों गुरु ग्रंथ साहिब दा सरूप एक सरकारी कूड़ेदान विच सुੱਟ ਦਿੱਤਾ ਗਿਆ। सर RSS वाले सिखां नूं पूरी तरह उकसाउण ते लगे होए हन। ਇਹ ਸਭ ਮੰਦੇ ਭਾਗੀ ਕੰਮ ਕਰਕੇ ਉਹ ਮੁਸਲਮਾਨਾਂ ਦੇ ਗਲ ਵਿੱਚ ਪਾ ਦੇਣਗੇ। ਅਜੇ ਤਾਂ ਸਿਰਫ 3 ਦਿਨ ਹੋਏ ਹਨ ਇਲੈਕਸ਼ਨ ਨੂੰ, ਤਾਂ ਇਹ ਹਾਲ ਹੈ 5 ਸਾਲ ਕਿਵੇਂ ਚੱਲਾਂਗੇ। ਮੈਂ ਜਦੋਂ ਵੀ ਇਹ ਸਭ ਕੁਝ ਫੇਸਬੁੱਕ ਤੇ ਵੇਖਦਾ ਹਾਂ ਤਾਂ ਹੇਠਾਂ ਕਮੈਂਟਸ ਵਿੱਚ ਕੋਈ RSS ਦਾ ਨਾਂ ਨਹੀਂ ਆਉਂਦਾ। ਜਿਵੇਂ ਹੈਦਰਾਬਾਦ ਵਾਲੇ ਕੇਸ ਵਿੱਚ ਸਾਰੇ ਲੋਕ ਮੁਸਲਮਾਨਾਂ ਨੂੰ ਹੀ ਦੋਸ਼ੀ ਠਹਿਰਾ ਰਹੇ ਸਨ। ਜੇ ਅਜੇ ਵੀ ਸਾਡੀ ਕੌਮ ਜਾਗਰੂਕ ਨਹੀਂ ਹੋਈ ਤਾਂ ਕੁਝ ਨਹੀਂ ਹੋ ਸਕਦਾ। ਸਰ ਕਿਉਂ ਨਾ ਇਹੋ ਜਿਹੀ ਇੱਕ ਜਥੇਬੰਦੀ ਬਣਾਈ ਜਾਏ ਜਿਹੜੀ RSS ਤੇ ਨਜ਼ਰ ਰੱਖੇ। ਜੀ ਡਾਕਟਰ ਸਾਹਿਬ। ਵੀਰ ਗਗਨਦੀਪ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਅਸੀਂ ਸਮਝਦੇ ਹਾਂ ਵੀ ਅਸੀਂ ਹਰ ਉਸ ਈਮੇਲ ਨੂੰ ਜਾਂ ਮੈਸੇਜ ਨੂੰ, ਫੇਸਬੁੱਕ ਮੈਸੇਜ ਹੋਏ ਜਾਂ ਫੋਨ ਮੈਸੇਜ ਹੋਏ ਜੀ, ਆਪਣੇ ਪ੍ਰੋਗਰਾਮ 'ਚ ਸ਼ਾਮਲ ਕਰਦੇ ਹਾਂ, ਜਿਹੜਾ ਸਾਨੂੰ ਲੱਗਦਾ ਹੈ ਕਿ ਸਾਡੇ ਸਰੋਤਿਆਂ ਦਰਸ਼ਕਾਂ ਦੇ ਗਿਆਨ 'ਚ ਵਾਧਾ ਕਰਦਾ ਹੈ, ਡਿਬੇਟ ਨੂੰ ਇੱਕ ਵੱਖਰੇ ਐਂਗਲ ਤੋਂ ਦੇਖਦਾ ਹੈ। ਔਰ ਬਹੁਤ ਵਾਰ ਜਦੋਂ ਉਹੀ ਚੀਜ਼ ਬਾਰ-ਬਾਰ ਰਿਪੀਟ ਕੀਤੀ ਜਾਂਦੀ ਹੈ ਤੇ ਹੁਣ ਕਿਉਂਕਿ ਵੋਲਿਊਮ ਆਫ ਈਮੇਲਸ ਕਾਫੀ ਜ਼ਿਆਦਾ ਹੁੰਦਾ ਹੈ, ਸੋ ਸਾਨੂੰ ਕਈ ਈਮੇਲਸ ਨੂੰ ਜਿਹੜਾ ਹੈ ਉਹ ਅਣਗੌਲਿਆਂ ਕਰਨਾ ਪੈਂਦਾ। ਔਰ ਇੱਕ ਪਾਰਟ ਇਹ ਜ਼ਰੂਰ ਕਿ ਜਿੰਨੀ ਬਰੀਫ ਰੱਖੋ। ਹੁਣ ਅੱਗੇ ਅਸੀਂ ਬਹੁਤ ਲੰਬੀਆਂ ਈਮੇਲਸ ਵੀ ਪੜ੍ਹਦੇ ਰਹੇ ਪਰ ਫਿਰ ਮੈਂ ਇਹ ਦੇਖਿਆ ਕਿ ਵੀ ਉਹਦੇ ਨਾਲ ਬਾਕੀਆਂ ਨਾਲ ਬੇਇਨਸਾਫੀ ਹੁੰਦੀ ਹੈ। ਸੋ ਜਿੰਨਾ ਬਰੀਫ ਲਿਖੋਗੇ, ਸੰਖੇਪ ਲਿਖੋਗੇ, ਔਰ ਬਜਾਏ ਕਿ ਦੇਖੋ ਲੰਬੇ ਤਾਂ ਲੇਖ ਹੁੰਦੇ ਨੇ, ਲੇਖ ਅਸੀਂ ਲਿਖਦੇ ਵੀ ਹੈ, ਪੜ੍ਹਦੇ ਵੀ ਹੈ, ਪਰ ਇਹ ਜਿਹੜਾ ਸਾਡਾ ਫਾਰਮੈਟ ਹੈ ਇਹਨੂੰ ਅਸੀਂ ਸਵਾਲ ਜਵਾਬ ਸੈਸ਼ਨ ਦੇ ਰੂਪ 'ਚ ਰੱਖਣਾ ਚਾਹੁੰਦੇ ਹਾਂ। ਕੋਈ ਕ੍ਰੀਏਟਿਵ ਗੱਲ ਇਹ ਅਸੀਂ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਹੁਣ ਕੁਛ ਲਿਖਤ ਜਿਹੜੀ ਲੇਖ ਹੈ, ਕੋਈ ਐਡੀਟੋਰੀਅਲ ਹੈ ਜਾਂ ਕੋਈ ਗਾਰਡੀਅਨ, ਕੋਈ ਨਿਊਯਾਰਕ ਟਾਈਮ, ਉਹ ਅਸੀਂ ਸ਼ਾਮਲ ਕਰ ਲੈਂਦੇ। ਸੋ ਇਹਨਾਂ ਦੀ ਹੁਣ ਵੀ ਜਿਹੜੀ ਲਿਖਤ ਹੈ ਉਸ ਦੀ ਬੜੀ ਉਹਦੇ ਵਿੱਚ ਅੱਛੀ ਉਹਨਾਂ ਦੀ ਜਾਣਕਾਰੀ ਹੈ, ਕਿਉਂਕਿ ਹੈਦਰਾਬਾਦ ਵਾਲਾ ਪਾਰਟ ਤਾਂ ਅਸੀਂ ਪਿਛਲੇ ਹਫ਼ਤੇ ਡਿਸਕਸ ਕੀਤਾ ਸੀ ਕਿ ਕਿਵੇਂ ਕਿਸ਼ਨ ਬਾਗ ਏਰੀਏ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਅਗਨ ਭੇਟ ਕਰਨ ਵੇਲੇ ਇੱਕ ਮੁਸਲਮਾਨ ਵੋਟਰ ਕਾਰਡ ਸੁੱਟ ਜਾਣਾ, ਤੇ ਕਿਵੇਂ ਈਵਨ ਹੁਣ ਤਾਂ ਉਹ ਪਿਕਚਰ ਵੀ ਸਾਹਮਣੇ ਆ ਕਿ ਕਿਵੇਂ ਇੱਕ RSS ਦਾ ਹੀ ਬੰਦਾ ਜਿਹੜਾ ਹੈ ਉਹ ਪਿਸਤੌਲ ਲੈ ਕੇ ਪੁਲਿਸ ਦੇ ਨਾਲ ਘੁੰਮ ਰਿਹਾ ਹੱਟਾ ਕੱਟਾ। ਸੋ ਜ਼ਾਹਰ ਹੈ ਵੀ ਉਹੀ ਪਾਰਟ ਉਹਨਾਂ ਨੇ। ਇਸੇ ਤਰ੍ਹਾਂ ਦੂਸਰੀ ਘਟਨਾ ਅੰਬਾਲੇ ਦੇ ਵਿੱਚ ਹੋਈ, ਜਿਨ੍ਹਾਂ ਬਾਰੇ ਸਾਨੂੰ ਹੋਰ ਵੀ 2-3 ਦਰਸ਼ਕਾਂ ਨੇ ਲਿੰਕ ਭੇਜੇ ਨੇ। ਪੰਜਾਬ ਸਪੈਕਟਰਮ ਨੇ ਵੀ ਇਸ ਦੇ ਉੱਤੇ ਸਟੋਰੀ ਕੀਤੀ ਸੀ ਕਿ ਕਿਵੇਂ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਔਰ ਕੁਛ ਗੁਟਕਿਆਂ ਨੂੰ ਜਿਹੜਾ ਹੈ ਉਹ ਕੂੜਾਦਾਨ ਦੇ ਵਿੱਚ ਸੁੱਟਿਆ ਗਿਆ। ਔਰ ਇਹ ਵੀ ਅਲਟੀਮੇਟਲੀ ਜਿਵੇਂ ਇਹਨਾਂ ਨੇ ਕਿਹਾ ਕਿ ਵੀ ਇਹ ਵੀ ਮੁਸਲਮਾਨਾਂ ਦੇ ਖਾਤੇ 'ਚ ਹੀ ਪਾਉਣ ਦੀ ਅਲਟੀਮੇਟਲੀ ਕੋਈ ਨਾ ਕੋਈ ਗੱਲ ਸਾਹਮਣੇ ਉਭਾਰਨਗੇ ਜਾਂ ਲਿਆਣਗੇ। ਔਰ ਉਹਨਾਂ ਨੇ ਜਿਹੜੀ ਬਿਲਕੁਲ ਠੀਕ ਕਿਹਾ ਵੀ ਜਦੋਂ ਵੀ ਇਸ ਕਿਸਮ ਦੀ ਕੋਈ ਖਬਰ ਜਾਂ ਉਸ ਦੀ ਵੀਡੀਓ ਆਉਂਦੀ ਹੈ ਉਹਦੇ ਥੱਲੇ ਜਿੰਨੇ ਕਾਮੈਂਟ ਹੁੰਦੇ ਨੇ ਉਹਦੇ 'ਚ ਮੋਸਟ ਆਫ ਦਾ, ਕਿਉਂਕਿ ਉਹਨਾਂ ਦਾ ਕਾਮੈਂਟ ਲਿਖਣ ਵਾਲੇ ਵੀ ਉਹਨਾਂ ਦੇ ਆਪਣੇ ਬੰਦੇ ਬੈਠੇ ਨੇ ਜਾਂ ਬ੍ਰੇਨ ਵਾਸ਼ਡ ਸਿੱਖ ਨੇ ਜਿਹੜੇ ਤਹਿ ਤੱਕ ਗਏ ਬਿਨਾਂ ਕੋਈ ਕਾਮੈਂਟ ਕਰਦੇ ਨੇ। ਸੋ ਉਹਦੇ 'ਚ ਮੁਸਲਮਾਨ ਕਮਿਊਨਿਟੀ ਨੂੰ ਦੋਸ਼ ਦਿੱਤਾ ਜਾਂਦਾ ਹੈ ਕਿ ਜੀ ਇਹ ਕਰ ਰਹੇ ਨੇ, ਔਰ ਇਹੀ RSS ਚਾਹੁੰਦੇ। ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਨਰਿੰਦਰ ਮੋਦੀ ਅਜੇ ਇੰਟਰਨੈਸ਼ਨਲੀ ਅਫੋਰਡ ਕਰ ਸਕਦਾ ਹੈ ਕਿ ਸਿੱਧੇ ਤੌਰ ਤੇ ਹਿਟਲਰ ਵਾਂਗ ਪਹਿਲੀ ਸਟੇਜ ਤੇ ਜਿਹੜਾ ਉਹ ਨਸਲਕੁਸ਼ੀ ਕਰਵਾਏ ਘੱਟ ਗਿਣਤੀਆਂ। ਜੇ ਇੱਕ ਅੱਧੀ ਟਰਮ ਹੋਰ ਮਿਲ ਗਈ ਫਿਰ ਵੱਖਰੀ ਗੱਲ ਹੋਏਗੀ, ਪਰ ਉਹ ਇੰਜੀਨੀਅਰ ਕਰਨਗੇ RSS ਵਾਲੇ ਸਿੱਖਾਂ ਔਰ ਮੁਸਲਮਾਨਾਂ ਦੇ ਟਕਰਾਅ 'ਚੋਂ। ਔਰ ਉਹ ਉਹਨਾਂ ਨੇ ਜਿਹੜਾ ਹੈਦਰਾਬਾਦ ਦੇ ਵਿੱਚ ਉਹਦਾ ਐਕਸਪੈਰੀਮੈਂਟ ਕੀਤੇ। ਅੰਬਾਲੇ ਵਾਲੇ 'ਚ ਕਿਉਂਕਿ ਇੱਕਦਮ ਅਜੇ ਗੱਲ ਸਾਹਮਣੇ ਨਹੀਂ ਆਈ ਹੈ, ਸੋ ਇਸ ਕਿਸਮ ਦੀਆਂ ਘਟਨਾਵਾਂ ਹੋਰ ਵੀ ਆਉਣ ਵਾਲੇ ਦਿਨਾਂ 'ਚ ਵਾਪਰ ਸਕਦੀਆਂ। ਔਰ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਜੇ 3 ਦਿਨਾਂ ਦੇ ਵਿੱਚ ਇਹ ਹਾਲ ਹੈ ਅੱਗੋਂ ਕੀ ਹੋਏਗਾ। ਕਿਉਂਕਿ ਮੇਰਾ ਇਹ ਫੀਅਰ ਹੈ ਕਿ ਜਿਵੇਂ ਪੰਜਾਬ ਦੇ ਵਿੱਚ ਇਹਨਾਂ ਏਜੰਸੀਆਂ ਨੇ ਤੱਲਣ ਤੋਂ ਐਕਸਪੈਰੀਮੈਂਟ ਸ਼ੁਰੂ ਕੀਤਾ ਔਰ ਪੰਜਾਬ ਦੇ 12,000 ਪਿੰਡਾਂ 'ਚ ਉਹ ਸਿਨੇਰੀਓ ਖੜਾ ਕਰ ਦਿੱਤੇ ਜਿੱਥੇ ਕਿ ਦਲਿਤ ਭਾਈਚਾਰਾ ਔਰ ਜ਼ਿਮੀਦਾਰ ਭਾਈਚਾਰਾ ਉਹਨੂੰ ਜਦੋਂ ਮਰਜ਼ੀ ਆਪਸ ਦੇ ਵਿੱਚ ਲੜਾ ਦੇਣ। ਸੋ ਇਸੇ ਤਰ੍ਹਾਂ ਇਹ ਅਜੇ ਥੋੜੀ ਜਿਹੀ ਪ੍ਰੈਕਟਿਸ ਹੀ ਕਰ ਰਹੇ ਨੇ। ਹੈਦਰਾਬਾਦ ਵਾਲਾ ਪਾਰਟ ਵੀ ਇੱਕ ਪ੍ਰੈਕਟਿਸ ਹੈ ਜਾਂ ਟਰਾਇਲ ਹੈ, ਇਸੇ ਤਰ੍ਹਾਂ ਅੰਬਾਲੇ ਵਾਲਾ ਵੀ। ਔਰ ਆਉਣ ਵਾਲੇ ਦਿਨਾਂ 'ਚ ਇਸ ਤੋਂ ਵੀ ਸੀਰੀਅਸ ਜਿਹੜੀ ਹੈ ਕੋਈ ਨਾ ਕੋਈ ਸਾਜ਼ਿਸ਼ ਸਾਹਮਣੇ ਹੋ ਸਕਦੀ ਹੈ। ਔਰ ਜਿਹੜੀ ਗੱਲ ਉਹਨਾਂ ਨੇ ਅਖੀਰ 'ਚ ਕਹੀ ਕਿ ਸਾਨੂੰ ਕੋਈ ਨਾ ਕੋਈ ਜਥੇਬੰਦੀ ਜਿਹੜੀ ਕਿ RSS ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹਦੇ ਤੇ ਨਜ਼ਰ ਰੱਖੇ, ਉਹ ਬਣਾਉਣੀ ਚਾਹੀਦੀ ਹੈ।
ਦੇਖੋ ਅਸੀਂ ਸਮਝਦੇ ਹਾਂ ਵੀ ਅਸੀਂ ਤਾਂ ਜਿੰਨੇ ਕੁ ਸਾਡੇ ਸਾਧਨ ਨੇ ਔਰ ਜਿੰਨਾ ਕੁ ਸਾਡੇ ਕੋਲ ਸਮਾਂ ਹੈ, ਅਸੀਂ ਉਸ ਨੂੰ ਵੀ ਕਈ ਵਾਰੀ, ਹੁਣ ਮੈਨੂੰ ਕਈ ਵਾਰੀ ਲੱਗਦਾ ਵੀ ਅਸੀਂ ਓਵਰ ਐਗਜ਼ਰਟ ਕਰਦੇ ਹਾਂ। ਸੋ ਅਸੀਂ ਸਮਝਦੇ ਹਾਂ ਵੀ ਜਿਹੜੇ ਵੀ ਤੁਹਾਡੇ ਵਰਗੇ ਵੀਰ ਜਾਂ ਹੋਰ ਤੁਹਾਡੀ ਸੋਚ ਵਾਲੇ ਨੇ, ਇਸ ਨੂੰ ਤੁਸੀਂ ਇਸ ਸਾਰੇ ਦੇ ਉੱਤੇ ਰੱਖੋ ਅੱਖ। ਅਸੀਂ ਵੀ ਤੁਹਾਡੇ ਮਦਦਗਾਰ ਹੋਵਾਂਗੇ। ਇਹਨਾਂ ਦੀਆਂ ਪਬਲੀਕੇਸ਼ਨਸ ਦੇਖੋ ਕੀ ਹੈ, ਕਿਉਂਕਿ ਬਹੁਤ ਸਾਰਾ ਅੱਜ ਕੱਲ ਤੁਹਾਨੂੰ ਜਿਹੜਾ ਹੈ, ਤੁਸੀਂ ਥੋੜੀ ਜਿਹੀ ਚੰਗੀ ਆਬਜ਼ਰਵੇਸ਼ਨ ਦੇ ਨਾਲ ਦੇਖ ਸਕਦੇ ਹੋ ਕਿ ਕੀ ਹੋਣ ਜਾ ਰਿਹਾ ਹੈ ਜਾਂ ਕੀ ਹੋ ਰਿਹਾ, ਉਹਦੇ ਪਿੱਛੇ ਕੌਣ ਹੋ ਸਕਦਾ ਹੈ। ਲੇਕਿਨ ਜਦੋਂ ਵੀ ਇਸ ਕਿਸਮ ਦੀ ਗੱਲ ਆਉਂਦੀ ਹੈ, ਬਿਫੋਰ ਕਿ ਉਹਦਾ ਡੈਮੇਜ ਹੋਏ, ਇੱਕਦਮ ਇਹ ਉਸ ਨੂੰ ਬਿਫੋਰ, ਜਿਹਨੂੰ ਕਹਿੰਦੇ ਨੇ ਵੀ ਪ੍ਰੀਐਮਪਟ ਕਰਨਾ। ਜੇ ਅਸੀਂ ਪ੍ਰੀਐਮਪਟ ਕਰ ਦਈਏ, ਕੋਈ ਵੀ ਏਜੰਸੀਆਂ ਦੀ ਸਾਜ਼ਿਸ਼ ਹੋਏ, ਤੁਸੀਂ ਪਹਿਲਾਂ ਹੀ ਕਹਿ ਦਿਓ ਕਿ ਆਹ ਹੋ ਸਕਦਾ, ਫਿਰ ਉਹ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਇਹ ਪਤਾ ਹੁੰਦਾ ਹੈ ਕਿ ਵੀ ਇਹ ਆਲਰੇਡੀ ਸਾਡੇ ਖਾਤੇ 'ਚ ਆ ਸਕਦੀ ਹੈ। ਸੋ ਇਹਨਾਂ ਦਾ ਵੀਰ ਗਗਨਦੀਪ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜਾ ਕ੍ਰੀਏਟਿਵ ਸੁਝਾਅ ਦਿੱਤਾ ਹੈ। ਅਸੀਂ ਸਮਝਦੇ ਹਾਂ ਵੀ ਇਹਨਾਂ ਦੇ ਉੱਤੇ ਪੈਨੀ ਤਿੱਖੀ ਅੱਖ ਰੱਖਣੀ ਚਾਹੀਦੀ ਹੈ। ਇਹਨਾਂ ਦੀਆਂ ਨੀਤੀਆਂ ਕਿਵੇਂ ਚੱਲ ਰਹੀਆਂ ਨੇ, ਕਿਵੇਂ ਇਹ ਸਾਰੇ ਪਾਰਟ ਨੂੰ ਇਹ ਡਰਾਈਵ ਕਰ ਰਹੇ ਨੇ। ਹੁਣ ਇੱਕ ਔਰ ਆਰਐਸਐਸ ਕਿਵੇਂ ਪਰਸਿਸਟੈਂਟ ਹੈ ਵੀ ਇੱਕ ਪਾਸੇ ਜੇ ਇਧਰ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾ ਦਿੱਤਾ ਹੈ, ਉਹਨਾਂ ਨੇ ਹਿੰਦੂਕਰਨ ਕਰ ਦਿੱਤਾ ਹੈ, ਅਜੇ ਆਰਾਮ ਨਾਲ ਬੈਠ ਨਹੀਂ ਰਹੇ। ਉਹ ਅਵਤਾਰ ਸਿੰਘ ਹਿੱਤ ਜਿਹੜਾ ਬਾਬਰੀ ਮਸਜਿਦ ਢਾਉਣ ਲਈ ਜਥਾ ਲੈ ਕੇ ਗਿਆ ਸੀ, ਉਹਦਾ ਡੈਲੀਗੇਸ਼ਨ ਪਾਕਿਸਤਾਨ ਗਿਆ ਹੋਇਆ ਸੀ ਕਿ ਜੀ ਉਹਨੂੰ ਪਾਕਿਸਤਾਨ ਕਮੇਟੀ ਤੇ ਔਕਾਫ ਬੋਰਡ ਤੇ ਪ੍ਰੈਸ਼ਰ ਵੀ ਉਹਨੂੰ ਕਰੋ। ਉਹ ਹੁਣ ਵਾਪਸ ਆਇਆ, 2 ਦਿਨ ਬਾਅਦ ਅਵਤਾਰ ਸਿੰਘ ਮੱਕੜ ਚੜ ਗਿਆ ਉਧਰ, ਉਹ ਗਿਆ ਲੈ ਕੇ ਉਹੀ ਦਬਾਅ ਬਣਾਉਣ ਦੇ ਲਈ। ਔਰ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਰਮੇਸ਼ ਸਿੰਘ ਅਰੋੜਾ, ਜਿਹੜੇ ਕਿ ਉੱਥੇ ਪਾਕਿਸਤਾਨ ਦੀ ਪੰਜਾਬ ਅਸੈਂਬਲੀ ਦੇ ਮੈਂਬਰ ਨੇ, ਔਰ ਪਿਛਲੇ ਡੈਲੀਗੇਸ਼ਨ ਵੇਲੇ ਵੀ ਉਹਨਾਂ ਦਾ ਸੀ ਕਿ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇਹਨਾਂ ਦਾ ਕੋਈ ਸਿੱਧਾ ਸਬੰਧ ਤਾਂ ਨਹੀਂ ਹੈ, ਪਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਅੜੀ ਹੋਈ ਹੈ ਇਸ ਮੁੱਦੇ ਦੇ ਉੱਤੇ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅਜੇ ਐਸੀ ਕਿਹੜੀ ਅਰਜੈਂਸੀ ਆ ਗਈ ਸ਼੍ਰੋਮਣੀ ਕਮੇਟੀ ਨੂੰ ਕਿ ਉਹ ਜਿਹੜਾ 16 ਜੂਨ ਨੂੰ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਨ ਹੈ, ਉਸ ਨੂੰ ਉਹ 1 ਜੂਨ ਅਖੌਤੀ, ਜਿਹੜਾ ਜਿਹਨੂੰ ਜਥੇਦਾਰ ਆਨੰਦਗੜ੍ਹ ਨੇ ਬਿਲਕੁਲ ਠੀਕ ਕਿਹਾ ਕਿ ਵੀ ਉੱਥੇ ਮੱਕੜ ਕੀ ਲੈਣ ਗਿਆ, ਉਹ ਤਾਂ ਨਾਗਪੁਰ ਜਾਇਆ ਆਰਐਸਐਸ ਦੇ ਹੈੱਡਕੁਆਰਟਰ ਤੇ। ਅਸੀਂ ਇਸ ਗੱਲ ਨੂੰ ਵੀ ਐਪਰੀਸ਼ੀਏਟ ਕਰਦੇ ਹਾਂ ਕਿ ਜਥੇਦਾਰ ਬਲਵੰਤ ਸਿੰਘ ਆਨੰਦਗੜ੍ਹ ਨੇ ਬੜੀ ਸਟਰੋਂਗ ਪੋਜੀਸ਼ਨ ਇਸ ਤੇ ਲਈ ਹੈ। ਪਰ ਅਸੀਂ ਇਸ ਨੂੰ ਵੀ ਅਸੀਂ ਦੇਖ ਸਕਦੇ ਹਾਂ ਵੀ ਆਰਐਸਐਸ ਦਾ ਇਨਫਲੂਐਂਸ, ਕਿ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਵਿੱਚ ਜਿਹੜਾ ਉਹਨੂੰ ਵਾਪਸ ਮੂਲ 2003 ਵੱਲ ਜਾਏ, ਜਿੱਥੇ ਪਾਕਿਸਤਾਨ 'ਚ ਚੱਲਦਾ ਹੈ ਮੂਲ ਨਾਨਕਸ਼ਾਹੀ ਕੈਲੰਡਰ, ਉਹਨੂੰ ਵੀ ਜਿਹੜਾ ਹੈ ਉਹ ਥਵਾਟ ਕੀਤਾ ਜਾਏ। ਸੋ ਸਾਨੂੰ ਸਭ ਨੂੰ ਇਹਨਾਂ ਦੇ ਉੱਤੇ ਅੱਖ ਰੱਖਣ ਦੀ ਲੋੜ ਹੈ, ਕੋਈ ਕਾਰਵਾਈ ਵੀ ਕਰਨ ਦੀ ਲੋੜ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਅਗਲੀ ਈਮੇਲ ਪੜਾਂਗੇ ਬ੍ਰੇਕ ਤੋਂ ਬਾਅਦ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।